ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਦੂਸਰੇ ਇਸ਼ੂ ਦੇ ਉੱਪਰ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿਵੇਂ ਸਾਡੇ ਇੱਕ ਵਿਊਅਰ ਵੀਰ ਨੇ ਲਿਖਿਆ ਵੀ ਹੈ ਕਿ ਅੱਜ ਕੱਲ੍ਹ ਅਕਾਲ ਪੁਰਖ ਦੀ ਸਿੱਖ ਕੌਮ ਦੇ ਉੱਤੇ ਬੜੀ ਰਹਿਮਤ ਹੈ, ਬਹੁਤ ਰਹਿਮਤ ਹੈ। ਔਰ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਤੁਹਾਡੇ ਐਫਰਟ ਜਾਂ ਯਤਨ ਹੋਣ ਦੇ ਬਾਵਜੂਦ ਵੀ ਕਈ ਵਾਰ ਉਹ ਫਰੈਕਟੀਫਾਈ ਨਹੀਂ ਹੁੰਦੇ, ਉਹਨਾਂ ਨੂੰ ਬੂਰ ਨਹੀਂ ਪੈਂਦਾ ਤੇ ਕਈ ਵਾਰ ਅਕਾਲ ਪੁਰਖ ਦੀ ਮਿਹਰ ਦੇ ਨਾਲ ਤੁਸੀਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਦੇ ਵਿੱਚ ਹੋਵੋ, ਉਸ ਚੋਂ ਨਿਕਲਣ ਦਾ ਕੋਈ ਨਾ ਕੋਈ ਰਸਤਾ ਬਣ ਜਾਂਦਾ। ਅਸੀਂ ਦੇਖ ਰਹੇ ਹਾਂ ਕਿ ਵੀ ਡਾਇਸਪੋਰਾ ਦੇ ਵਿੱਚ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁਕੰਮਲ ਹੋਣ ਦਾ ਜਿਹੜਾ ਆਲਮੋਸਟ ਨਾਮੁਮਕਿਨ ਕੰਮ ਸੀ 10 ਮਹੀਨੇ ਦੇ ਰਿਕਾਰਡ ਟਾਈਮ 'ਚ ਇਮਰਾਨ ਖਾਨ ਹਕੂਮਤ ਨੇ ਅਚੀਵ ਕੀਤਾ। ਹੁਣ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਰੱਖ ਕੇ ਇਸ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਇੱਕ ਸਟੇਟ ਆਫ ਦਾ ਆਰਟ ਯੂਨੀਵਰਸਿਟੀ ਬਣਾਉਣ ਦੇ ਉੱਤੇ ਉਹ ਕੰਮ ਕਰ ਰਹੇ ਨੇ। ਬਾਹਰ ਅਸੀਂ ਦੇਖਿਆ ਵੀ ਕਿਵੇਂ ਜਸਟਿਨ ਟਰੂਡੋ ਉਹਨੂੰ ਡਿਮਨਾਈਜ਼ ਕੀਤਾ ਮੋਦੀ ਔਰ ਉਹਨਾਂ ਦੇ ਸ਼ੋ ਬੁਆਏ ਕੈਪਟਨ ਅਮਰਿੰਦਰ ਨੇ, ਔਰ ਸਾਰਿਆਂ ਨੂੰ ਜਿਹੜਾ ਸਣੇ ਜਸਟਿਨ ਟਰੂਡੋ ਖਾਲਿਸਤਾਨੀ ਔਰ ਪਤਾ ਨਹੀਂ ਕੀ ਲਕਬ ਦਿੱਤੇ। ਲੇਕਿਨ ਔਰ ਪੂਰੀ ਹਿੰਦੂਤਵੀ ਫੋਰਸਿਸ ਕੈਨੇਡਾ ਦੇ ਵਿੱਚ ਕੰਜ਼ਰਵੇਟਿਵਸ ਦੇ ਪਿੱਛੇ ਖਲੋ ਗਏ। ਲੇਕਿਨ 18 ਮੈਂਬਰ ਪਾਰਲੀਮੈਂਟ ਸਿੱਖ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ। ਲਿਬਰਲ ਸਭ ਤੋਂ ਜ਼ਿਆਦਾ ਉਹੀ ਜਿਨ੍ਹਾਂ ਨੂੰ ਇਹਨਾਂ ਨੇ ਟਰੋਲ ਕੀਤਾ, ਡਿਮਨਾਈਜ਼ ਕੀਤਾ, ਉਹ ਜਿੱਤੇ। ਔਰ ਜਗਮੀਤ ਸਿੰਘ ਜਿਹੜੇ ਕਿ ਇੱਕ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਨਾ ਸਿਰਫ ਇਸ ਦੌਰ 'ਚ NDP ਦੇ ਲੀਡਰ ਚੁਣੇ ਗਏ, ਉਹ MP ਵੀ ਬਣੇ ਆਪਣੇ ਬਲਬੂਤੇ ਤੇ। ਪਹਿਲਾਂ ਉਹ MPP ਸੀ ਔਰ ਹੁਣ ਜਿਵੇਂ ਉਹਨਾਂ ਨੇ ਜਿਹੜੀ ਪ੍ਰਾਈਮ ਮਿਨਿਸਟਰੀਅਲ ਡਿਬੇਟ ਸੀ ਇਲੈਕਸ਼ਨ ਵੇਲੇ, ਜਿਵੇਂ ਆਪਣਾ ਸਿੱਕਾ ਜਿਹੜਾ ਉਹ ਚਲਾਇਆ ਜਾਂ ਆਪਣਾ ਇੱਕ ਰੁਤਬਾ ਕਾਇਮ ਕੀਤਾ, ਇਹ ਇੱਕ ਫਖਰ ਵਾਲੀ ਗੱਲ ਹੈ। ਹੁਣ ਬੇਸ਼ੱਕ ਅਮਰੀਕਾ 'ਚ ਅਸੀਂ ਜ਼ਿਕਰ ਕਰਦੇ ਹਾਂ ਕਿ 50 ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਪਰ ਇੱਕ ਗੱਲ ਜਿਹੜੀ ਮੈਂ ਸਮਝਦਾ ਹਾਂ ਵੀ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਕਿਸ ਲੈਵਲ ਤੇ ਗੁੱਡਵਿਲ ਚੱਲ ਰਹੀ ਹੈ। ਤੇ ਜਿਹੜੇ ਨਫ਼ਰਤ ਫੈਲਾਉਣ ਵਾਲਿਆਂ ਨੇ ਉਹ ਤਾਂ ਜਿਵੇਂ ਉਹਨਾਂ ਨੇ ਜਗਮੀਤ ਨੂੰ ਆਤੰਕੀ ਬਣਾ ਦਿੱਤਾ, ਟੈਰਰਿਸਟ ਬਣਾ ਦਿੱਤਾ, ਉਹਨਾਂ ਨੂੰ ਸਮਝ ਨਹੀਂ ਆ ਰਹੀ ਹਿੰਦੂ ਤਵੀਆਂ ਨੂੰ ਕਿ ਵੀ ਇਹ ਸਿੱਖਾਂ ਨਾਲ ਕਿਵੇਂ ਡੀਲ ਕਰੀਏ। ਆਪਣੇ ਵੱਲੋਂ ਜੀ ਸਾਡੇ ਹਾਈ ਕਮਿਸ਼ਨਰ ਵੀ ਮਨਾਣਗੇ, ਇੱਧਰ ਉੱਧਰ ਅਸੀਂ ਕੈਦੀ ਛੱਡਤੇ, ਬਲੈਕ ਲਿਸਟ ਖਤਮ ਕਰਤੀ, ਇਹ ਉਹ। ਹੁਣ ਆਲ ਆਫ ਏ ਸਡਨ, ਔਰ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਉਹ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਜਾਣੂ ਵੀ ਕਰਵਾਉਂਦੇ ਨੇ। ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਡੈਮੋਕ੍ਰੇਟਾਂ ਦੀ ਪ੍ਰਾਇਮਰੀ ਦੇ ਲਈ ਜਿਹੜੇ ਇੱਕ, ਔਰ ਅਮਰੀਕਾ 'ਚ ਜੇ ਪਿਛਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਵੇਲੇ ਵੀ ਯੂਥ ਨੂੰ ਮੋਟੀਵੇਟ ਕੀਤਾ ਔਰ ਖ਼ਾਸ ਤੌਰ ਤੇ ਡੈਮੋਕ੍ਰੈਟਸ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਇਲੈਕਸ਼ਨ ਦੇ ਵਿੱਚ ਨਿਕਲੇ ਤੇ ਉਹ ਮਿਸਟਰ ਬਰਨੀ ਸੈਂਡਰਸ ਔਰ ਉਹਨਾਂ ਨੇ ਕਸ਼ਮੀਰੀਆਂ ਦੇ ਮੁੱਦੇ ਤੇ ਵੀ, ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ। ਔਰ ਬੰਦੀ ਛੋੜ ਦਿਵਸ ਦੇ ਮੌਕੇ ਤੇ ਉਹਨਾਂ ਨੇ ਇੱਕ ਸਪੈਸ਼ਲ ਟਵੀਟ ਕੀਤਾ ਆਪਣੇ ਟਵੀਟ ਹੈਂਡਲ ਤੋਂ, ਹੈਪੀ ਬੰਦੀ ਛੋੜ ਦਿਵਸ ਟੂ ਸਿੱਖ ਫੈਮਲੀਜ਼ celebrating today. Oh, exclusively, we wish you and your loved ones peace and prosperity. ਔਰ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਜਦੋਂ ਦੀਵਾਲੀ ਕਰ ਰਹੇ ਹੁੰਦੇ ਨੇ ਤੇ ਉਹ ਜਿਵੇਂ ਪ੍ਰੈਜ਼ੀਡੈਂਸ਼ੀਅਲ ਵਾਈਟ ਹਾਊਸ ਨੇ ਵੀ ਕਿ ਈਵਨ ਸਿੱਖਸ, ਬੁੱਧਿਸਟ ਐਂਡ ਜੈਨਸ ਆਲਸੋ ਸੈਲੀਬ੍ਰੇਟ ਦਿਸ ਡੇ ਆਫ ਲੈਂਪਸ ਐਂਡ ਲਾਈਟਸ। ਉਹਦੇ ਨਾਲ ਇੱਕ ਆਰਟੀਕਲ 25B ਵਾਂਗ ਇੱਕ ਉਹ ਨਾਲ ਅਟੈਚ ਕਰ ਦਿੰਦੇ ਨੇ ਕਿ ਜੀ ਅਸੀਂ ਵੀ ਕਰ, ਇਹ ਇਹਨਾਂ ਦਾ ਵੀ ਹੈਗਾ। ਹਾਲਾਂ ਉਹਦਾ ਮਤਲਬ ਇਹ ਹੁੰਦਾ ਵੀ ਇਹ ਵੀ ਸਾਰੇ ਉਹੀ ਨੇ, ਉੱਪਰਲੇ ਵਾਲੇ ਜਿਹੜੇ ਜਸ਼ਨੇ ਚਿਰਾਗਾਂ, ਜਿਹੜਾ ਅਕਬਰ ਦੇ ਦਰਬਾਰ 'ਚ ਜਦੋਂ ਇਹਨੂੰ ਦੀਵਾਲੀ ਨੂੰ ਜਸ਼ਨੇ ਚਿਰਾਗਾਂ ਕਹਿੰਦੇ ਸੀ, ਔਰ ਪਰਸ਼ੀਅਨ ਸੋਰਸ ਦੇ ਵਿੱਚ ਇਹਨੂੰ ਸ਼ਬੇ ਚਿਰਾਗਾਂ ਵੀ ਲਿਖਿਆ ਹੋਇਆ। ਸੋ ਉਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਉਹਨਾਂ ਦੀ ਆਪਣਾ ਕਰੀ ਜਾਣ। ਇਹ ਠੀਕ ਹੈ, ਸਾਡੀ ਟ੍ਰੈਡੀਸ਼ਨ ਦੇ ਵਿੱਚ ਅਸੀਂ ਬੰਦੀ ਛੋੜ ਤਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਬਾਬਰ ਦੀ ਕੈਦ 'ਚ ਨੇ ਔਰ ਉਹ ਪ੍ਰਭਾਵਿਤ ਹੁੰਦਾ, ਛੱਡਣਾ ਚਾਹੁੰਦਾ, ਉਹ ਕਹਿੰਦੇ ਨੇ ਪ੍ਰੀ ਕੰਡੀਸ਼ਨ ਵੀ ਜੋ ਲੁੱਟਮਾਰ ਸਾਹਿਬ ਬੰਦ ਕਰੋ। ਔਰ ਜਿਹੜੇ ਸਾਰੇ ਕੈਦੀ ਫੜੇ ਹੋਏ ਨੇ, ਉਹਨਾਂ 'ਚ ਬਹੁਤ ਸਾਰੇ ਪਠਾਨ ਸਨ ਕਿਉਂਕਿ ਬਾਬਰ ਦੀ ਲੜਾਈ ਕੋਈ ਹੋਰ ਨਾਲ ਤਾਂ ਨਹੀਂ ਸੀ, ਪਠਾਨਾਂ ਦੇ ਸਿਕੰਦਰ ਲੋਧੀ ਦੇ ਵੇਲੇ ਬਾਬਰ ਹਮਲਾਵਰ ਸੀ। ਗੁਰੂ ਸਾਹਿਬ ਨੇ ਕਿਹਾ ਮੈਂ ਜੇਲ੍ਹ ਤੋਂ ਤੁਹਾਡੀ ਕੈਦ 'ਚ ਉਦੋਂ ਬਾਹਰ ਆਵਾਂਗਾ ਜਿਹੜੇ ਸਾਰੇ ਬੇਗੁਨਾਹ ਔਰਤਾਂ, ਬੱਚੇ
ਔਰ ਲੋਕ ਫੜੇ ਹੋਏ ਨੇ, ਇਹਨਾਂ ਨੂੰ ਉਹਨੂੰ ਬਾਹਰ ਛੱਡੋ। ਕੱਢੋ। ਸੋ ਬੰਦੀ ਛੋੜ ਤਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਜਾਂਦਾ ਹੈ। ਜੀ ਇਸੇ ਤਰ੍ਹਾਂ 6ਵੇਂ ਪਾਤਸ਼ਾਹ ਜੇ ਜਹਾਂਗੀਰ ਦੇ ਵੇਲੇ ਗਵਾਲੀਅਰ ਦੇ ਕਿਲੇ 'ਚ ਨੇ, 52 ਉੱਥੇ ਪੋਲੀਟੀਕਲ ਡਿਸੀਡੈਂਟ ਨੇ, ਔਰ ਜਦੋਂ ਜਹਾਂਗੀਰ ਨੂੰ ਸਮਝ ਆਉਂਦੀ ਹੈ ਵੀ ਉਹ ਤੋਂ ਕੀ ਕੰਮ ਕਰਵਾਇਆ ਹਿੰਦੂ ਤਵੀਆਂ ਨੇ, ਔਰ ਸਾਈਂ ਮੀਆਂ ਮੀਰ ਉਸ ਦੇ ਵਿੱਚ ਇੱਕ ਰੋਲ ਅਦਾ ਕਰਦੇ ਨੇ, ਤੇ ਉਹ ਗੁਰੂ ਸਾਹਿਬ ਦੀ ਰਿਹਾਈ ਦੇ ਲਈ ਆਰਡਰ ਕਰਦਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਪਹਿਲਾਂ ਜਿਹੜੇ ਪੋਲੀਟੀਕਲ ਡਿਸੀਡੈਂਟ ਨੇ ਇਹਨਾਂ ਨੂੰ ਤੁਸੀਂ ਬਾਹਰ ਕੱਢੋਗੇ ਤੇ ਇਹਨਾਂ ਦੇ ਨਾਲ ਫਿਰ ਮੈਂ ਆਵਾਂਗਾ। ਔਰ ਅਸੀਂ ਉਸ ਸਾਖੀ ਤੋਂ ਵਾਕਿਫ ਹਾਂ ਕਿ ਕਿਵੇਂ 52 ਕਲੀਆਂ ਵਾਲਾ ਚੋਲਾ ਪਹਿਨ ਕੇ ਉਹਨਾਂ ਨੇ 52 ਰਾਜਿਆਂ ਨੇ ਇੱਕ ਉਹਨਾਂ ਦੇ ਵਿੱਚ ਰਾਜਪੂਤ ਰਾਜੇ ਵੀ ਸੀ, ਕੁਝ ਮੁਸਲਮਾਨ ਰਾਜੇ ਵੀ ਸੀ। ਸੋ ਮਤਲਬ ਇਹ ਹੈ ਵੀ ਇੱਥੋਂ ਬੰਦੀ ਛੋੜ ਕੇ ਗੁਰੂ ਨੇ ਸਾਡੀ ਬੰਦ ਖਲਾਸੀ ਕਰਵਾਈ। ਠੀਕ ਹੈ, ਅੱਜ ਅਸੀਂ ਦੀਵਾਲੀ ਦੇ ਨਾਲ ਉਹਨੂੰ ਟੈਗ ਕੀਤਾ ਹੋਇਆ, ਪਰ ਸਾਡੇ ਲਈ ਤਾਂ ਅੱਜ ਸਾਡੇ ਕਿੰਨੇ ਬੰਦੀ ਨੇ ਜੀ ਬਿਲਕੁਲ। 4 ਦਹਾਕਿਆਂ 'ਚ ਕਿੰਨੇ ਜਿਨ੍ਹਾਂ ਨੇ ਉਮਰ ਕੈਦ ਤੋਂ ਕੀ 20-25 ਸਾਲ ਲੰਘਾ ਲਏ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਰਿਹਾਈ ਨਵੇਂ ਵੀ ਫੜੇ ਜਾ ਰਹੇ ਨੇ। ਪਰ ਗੱਲ ਇਹ ਵਿਸ਼ਾ ਨਹੀਂ ਹੈ ਇਸ ਵੇਲੇ, ਕਿਉਂਕਿ ਜੇ ਬੰਦੀ ਛੋੜ ਵਰਕਿੰਗ ਡੇ 'ਚ ਹੁੰਦਾ ਤਾਂ ਮੈਂ ਜ਼ਰੂਰ ਇੱਕ ਸੈਗਮੈਂਟ ਉਹਦੇ ਤੇ ਕਰਦਾ। ਜਿਹੜੀ ਸਾਡੇ ਨੋਟਿਸ 'ਚ ਪਹਿਲਾਂ ਇਹਨਾਂ ਨੇ ਭੈਣ ਜੀ ਅਮਨਜੋਤ ਕੌਰ ਨੇ ਲਿਖਤ ਲਿਆਂਦੀ, ਇਹ ਜ਼ਾਹਰ ਹੈ ਬਰਨੀ ਸੈਂਡਰਸ ਦਾ ਟਵਿੱਟਰ ਜਿਹੜੀ ਉਹਨੇ ਟਵੀਟ ਕੀਤਾ, ਪਰ ਨਾਲ ਦੀ ਨਾਲ ਉਹਨਾਂ ਦੀ ਦੂਸਰੀ ਲਿਖਤ ਆ ਗਈ ਵੀ ਇਹ ਟਵੀਟ ਕਰਨ ਤੋਂ ਬਾਅਦ ਬਰਨੀ ਸੈਂਡਰਸ ਦਾ ਹਿੰਦੂ ਤਵੀਆਂ ਨੇ ਕਿਵੇਂ ਉਹਨੂੰ ਵੀ ਟਰੋਲ ਕਰਨਾ ਸ਼ੁਰੂ ਕੀਤਾ ਵੀ ਤੈਨੂੰ ਇਹਨਾਂ ਸਿੱਖਾਂ 'ਚ ਕੀ ਨਜ਼ਰ ਆਇਆ ਔਰ ਈਡਾ ਕੀ ਹੈ। ਔਰ ਪਹਿਲਾਂ ਉਹਨਾਂ ਦੀ ਮੈਂ ਲਿਖਤ, ਕਿਉਂਕਿ ਬਰੀਫ ਹੈ, ਉਹਨੂੰ ਵੀ ਮੈਂ ਸਾਂਝੀ ਕਰਦਾ। ਉਹਦੇ 'ਚ ਉਹਨਾਂ ਨੇ ਪਹਿਲੇ 'ਚ ਲਿਖਿਆ ਬਰਨੀ ਸੈਂਡਰਸ ਡਜ਼ ਵਾਟ ਇੰਡੀਅਨਸ ਨੈਵਰ ਡਿਡ, ਕਿ ਵੀ ਬਰਨੀ ਸੈਂਡਰਸ ਨੇ ਉਹ ਕਰ ਦਿਖਾਇਆ। ਉਹਦੇ 'ਚ ਉਹਨਾਂ ਨੇ ਕਿਹਾ ਹੈਪੀ ਬੰਦੀ ਛੋੜ ਦਿਵਸ ਟੂ ਦਾ ਟੀਮ ਆਫ TV84। ਪਹਿਲਾਂ ਭੈਣ ਜੀ ਨੇ ਸਾਨੂੰ ਸਭ ਨੂੰ ਜਿਹੜਾ ਉਹ ਮੁਬਾਰਕ ਦਿੱਤੀ ਹੈ, ਤੁਹਾਨੂੰ ਵੀ ਭੈਣ ਜੀ। ਬਰਨੀ ਸੈਂਡਰਸ ਹੈਜ਼ ਵਿਸ਼ਡ ਬੰਦੀ ਛੋੜ ਦਿਵਸ ਟੂ ਸਿੱਖਸ ਐਂਡ ਪੁੱਟ ਏ ਸਪੈਸੀਫਿਕ ਟਵੀਟ ਓਨਲੀ ਫॉर ਸਿੱਖਸ ਔਨ ਹਿਸ ਪਰਸਨਲ ਅਕਾਊਂਟ, ਸਿਰਫ ਸਿੱਖਾਂ ਨੂੰ ਐਡਰੈਸ ਕਰਦੇ। ਨੈਵਰ ਹੈਜ਼ ਐਨੀ ਇੰਡੀਅਨ ਪੋਲੀਟੀਸ਼ੀਅਨ ਵਿਸ਼ਡ ਸਿੱਖ ਸੈਪਰੇਟਲੀ ਔਰ ਕਾਲਡ ਇਟ ਬੰਦੀ ਛੋੜ ਦਿਵਸ, ਰਾਦਰ ਹਿੰਦੂ ਰੈਡੀਕਲਸ ਕਾਲ ਅਵਰ ਹਿਸਟਰੀ ਫੇਕ ਐਂਡ ਆਸਕ when did Sikh Guru get 52 Hindu kings released along with him, ਕਿ ਉਹ ਤਾਂ ਈਵਨ ਉਹਦੀ ਹਿਸਟੋਰੀਸਿਟੀ ਦੇ ਉੱਤੇ ਵੀ ਜਿਹੜੀ ਹੈ 52 ਰਾਜਿਆਂ ਨੂੰ ਛਡਾਉਣ ਦੀ ਸਵਾਲੀਆ ਨਿਸ਼ਾਨ ਆਉਂਦੇ ਨੇ। ਈਵਨ ਮੈਨੀ ਸਿੱਖਸ ਹੈਜ਼ਿਟੇਟ ਟੂ ਯੂਜ਼ ਬੰਦੀ ਛੋੜ ਦਿਵਸ ਟਰਮ, ਸਾਰੀ ਦੀਵਾਲੀ ਲੱਗੇ ਹੁੰਦੇ ਨੇ। ਇੱਕ ਦੋ ਨੇ ਤਾਂ ਆਪਣਿਆਂ ਨੇ ਪਾਇਆ ਹੋਇਆ ਸੀ, ਖਬਰਦਾਰ ਮੈਨੂੰ ਕਿਸੇ ਨੇ ਦੀਵਾਲੀ ਦੀ ਵਧਾਈ ਦਿੱਤੀ ਉਹਨਾਂ ਨੇ। ਸੋ ਬਰਨੀ ਪੁਟਿੰਗ ਆਊਟ ਦਿਸ ਟਵੀਟ ਇਜ਼ ਹਿਊਜ recognition of Sikhs' unique cultural identity that India and to some extent they always tried to erase। ਉਹਨਾਂ ਨੇ ਇਵਨ ਪਾਕਿਸਤਾਨ ਬਾਰੇ ਵੀ ਜ਼ਿਕਰ ਕੀਤਾ ਹੈ ਵੀ ਉਹਨਾਂ 'ਚ ਵੀ ਕਈ ਵਾਰ ਉਹ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਹੀ ਕਲੱਬ ਕਰਦੇ ਨੇ। ਬਹੁਤ ਸਾਰੀ ਚੇਂਜ ਹੋ ਰਹੀ ਹੈ, ਔਰ ਮੈਂ ਹਮੇਸ਼ਾ ਕੁਝ ਇਸ਼ੂਜ਼ ਤੁਸੀਂ ਪਬਲਿਕਲੀ ਡਿਸਕਸ ਕਰਦੇ ਹੋ, ਕੁਝ ਤੁਸੀਂ ਆਪਣੇ ਲੈਵਲ ਤੇ ਕਨਵੇ ਕਰਦੇ ਹੋ। ਮੈਂ ਸਮਝਦਾ ਵੀ ਪਾਕਿਸਤਾਨ 'ਚ ਜਦੋਂ ਆਨੰਦ ਮੈਰਿਜ ਐਕਟ, ਸਿੱਖ ਮੈਰਿਜ ਐਕਟ ਉਹਨਾਂ ਨੇ ਸੈਪਰੇਟ ਬਣਾਇਆ, ਜਾਂ ਹੁਣ ਜਿਸ ਤੇਜ਼ੀ ਦੇ ਨਾਲ ਇਹ ਸਾਰੀ ਗੱਲਬਾਤ ਚੱਲ ਰਹੀ ਹੈ, ਉਹ ਜਿਹੜੀ ਸੈਪਰੇਟ ਆਈਡੈਂਟੀਟੀ ਦੀ ਗੱਲ ਹੈ ਪਾਕਿਸਤਾਨ ਮੱਚ ਮੋਰ ਵਿਗਰ ਨਾਲ ਰੈਕਗਨਾਈਜ਼ ਕਰ ਰਿਹਾ ਔਰ ਆਉਣ ਵਾਲੇ ਪੀਰੀਅਡਸ ਕਰੇਗਾ ਦੈਨ ਅਸੀਂ ਇਵਨ ਜਿਹੜਾ ਐਕਸਪੈਕਟ ਕਰਦੇ ਹਾਂ। ਸੋ ਬਰਨੀ ਪੁਟਿੰਗ ਆਊਟ ਦਿਸ ਟਵੀਟ ਇਜ਼ ਹਿਊਜ ਰੈਕਗਨੀਸ਼ਨ ਆਫ ਸਿੱਖਸ, ਜਿਵੇਂ ਉਹਨਾਂ ਨੇ ਕਿਹਾ ਔਨ ਦੀਵਾਲੀ ਆਈ ਵਾਜ਼ ਰਿਮਾਈਂਡਡ ਆਫ ਬੇਅੰਤ ਸਿੰਘ ਸਤਵੰਤ ਸਿੰਘ's ominous act of resistance when they refused to accept sweets sent by PMO under Indira Gandhi in 1984, a powerful form of resistance that indeed ended tyranny and evil and taught majority what end of tyranny is। ਇਹ ਬਹੁਤ ਇੰਪੋਰਟੈਂਟ ਨੁਕਤਾ ਭੈਣ ਜੀ ਨੇ ਲਿਆਂਦਾ ਹੈ। ਹਾਲਾਂਕਿ ਨਿਊਜ਼ 'ਚ ਆਇਆ ਕਿ ਜੀ ਜਦੋਂ ਉਹਨਾਂ ਨੇ ਦੇਖਿਆ ਕਿ ਜੀ ਹਾਲਾਂਕਿ 31 ਅਕਤੂਬਰ ਨੂੰ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਨੇ ਉਸ ਡੈਣ ਨੂੰ ਸਜ਼ਾ ਯਾਫਤਾ ਕੀਤਾ, ਹੈਲੋਵੀਨ ਡੇ ਦੇ ਉੱਤੇ ਭੂਤਨੀ ਕੱਢੀ ਬਾਡੀ 'ਚੋਂ, ਲੇਕਿਨ ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਰਿਕਾਰਡ 'ਚ ਹੈ ਕਿ ਜੀ ਦੀਵਾਲੀ ਦੇ ਮੌਕੇ ਜਿਹੜੀ PMO ਆਫਿਸ ਵੱਲੋਂ ਉਹਨਾਂ ਨੂੰ ਮਠਿਆਈ ਦਿੱਤੀ ਜਾਂਦੀ ਹੈ, ਸਟਾਫ ਨੂੰ ਦਿੰਦੇ ਨੇ, ਉਹਨਾਂ ਨੇ ਲੈਣ ਤੋਂ ਨਾ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਨਹੀਂ ਤੁਸੀਂ ਜਿਹੜਾ ਅਸੀਂ ਇਹ ਨਹੀਂ, ਸਾਡੇ ਲਈ ਕੋਈ ਖੁਸ਼ੀ ਦੀ ਗੱਲ ਨਹੀਂ। ਤੇ ਕਈਆਂ ਨੇ ਉਹਨੂੰ ਸਿਕਿਉਰਿਟੀ ਲੈਬਸ ਵੀ ਕਿਹਾ ਵੀ ਜਦੋਂ ਉਹਨਾਂ ਦੇ ਮਨ 'ਚ ਇਹ ਗੁੱਸਾ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਕਿਉਂ ਨਹੀਂ ਉੱਥੋਂ ਕੱਢਿਆ ਡਿਊਟੀ ਤੋਂ, ਜਾਂ ਬਦਲੀ ਕਿਉਂ ਨਹੀਂ ਡਿਊਟੀ ਤੋਂ। ਉਹਨਾਂ ਨੇ ਭੈਣ ਜੀ ਨੇ ਯਾਦ ਦਹਾਨੀ ਕਰਵਾਈ ਹੈ, ਉਹਨਾਂ ਨੂੰ ਯਾਦ ਵੀ ਕੀਤਾ ਉਹਨਾਂ ਨੇ ਕਿ ਵੀ ਇਹ ਦੱਸਦੀ ਹੈ ਗੱਲ ਕਿ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਉਹ ਕੀ ਹੁੰਦੀ। ਐਜ਼ ਯੂਜੂਅਲ ਵਾਜ਼ ਸੈਡ ਟੂ ਸੀ ਫੁਲਿਸ਼ ਸਿੱਖਸ ਹੀਅਰ ਡੂਇੰਗ ਆਲ ਹਿੰਦੂ ਰਿਚੁਅਲਸ ਔਨ ਦੀਵਾਲੀ ਐਂਡ ਬਿਲੀਵਿੰਗ ਇਨ ਟੋਣਾ ਟੋਟਕਾ ਐਸਟ੍ਰੋਲੋਜੀ ਔਰ ਉਪਾਏ ਨੌਨਸੈਂਸ, ਇਹ ਨਾਲ ਹੀ ਨੇ। I hope Bandi Sikhs also get released from prison. Sikh community also stops being Bandi of Brahminical Hindu mindset, and Sikh community is no more Bandi of India.
मे गुरु रिलीज बंदी सिक्स अगेन। ये है बिल्कुल ਰੀਅਲ ਪ੍ਰੇਅਰ ਵੀ ਹੈ ਔਰ ਰਿਜ਼ੋਲਵ ਵੀ ਹੈ ਜੀ ਕਿ ਵੀ ਤੁਸੀਂ ਕਿਹੜੀਆਂ ਖੁਸ਼ੀਆਂ ਮਨਾ ਰਹੇ ਹੋ। ਤੁਹਾਡੀ ਕੌਮ ਨੂੰ ਉਹਨਾਂ ਨੇ ਸਾਰੀ ਨੂੰ ਸਲੇਵ ਬਣਾਇਆ ਹੋਇਆ ਹੈ। ਅੰਦਰ ਤਾਂ ਜੇਲ੍ਹਾਂ ਜੋ ਡੱਕੇ ਹੀ ਨੇ, ਜਿਹੜੇ ਬਾਹਰ ਨੇ ਉਹਨਾਂ ਦਾ ਕੀ ਹਾਲ ਉਹਨਾਂ ਦਾ ਕੀ ਕੀਤਾ ਹਾਲ ਹੈ। ਕੀਤਾ ਹੈ। ਔਰ ਅਸੀਂ ਗੁਰੂ ਅੱਗੇ ਇਹੀ ਮੰਗੀਏ ਕਿ ਭਾਈ ਸਾਨੂੰ ਗੁਰੂ ਹਿੰਮਤ ਦੇ ਕਿ ਅਸੀਂ ਇਹ ਬੰਦ ਖਲਾਸੀਆਂ ਤੋਂ ਕਰਵਾਈਏ। ਜੀ ਔਰ ਫਿਰ ਉਹਨਾਂ ਨੇ ਜਿਹੜੀ ਦੂਸਰੀ ਲਿਖਤ ਉਹਨਾਂ ਦੀ ਆਈ, ਉਸ ਦੇ ਵਿੱਚ ਉਹਨਾਂ ਨੇ ਬਰਨੀ ਟ੍ਰੋਲਡ ਬਾਈ ਹਿੰਦੂਜ਼ ਫॉर ਵਿਸ਼ਿੰਗ ਸਿੱਖਸ ਔਨ ਬੰਦੀ ਛੋੜ ਦਿਵਸ, ਕਿ ਜੇ ਬਰਨੀ ਨੇ ਵਿਸ਼ ਕੀਤਾ ਸਿੱਖਾਂ ਨੂੰ ਬੰਦੀ ਛੋੜ ਤੇ ਤਾਂ ਹਿੰਦੂ ਮਗਰ ਪੈ ਗਏ ਉਹਨਾਂ ਦੇ। ਫਿਰ ਉਹਨਾਂ ਨੇ ਪਹਿਲਾਂ ਤਾਂ ਕਿਹਾ ਵੀ ਮੇਰੀ ਪ੍ਰੀਵੀਅਸ ਤੁਸੀਂ ਈਮੇਲ ਚੈੱਕ ਕਰੋ। ਹਿੰਦੂਜ਼ ਲੌਸਟ देयर ਮੈਂਟਲ ਬੈਲੈਂਸ ਐਂਡ ਆਸਕਡ ਵਾਈ ਹੀ ਡਿਡਨਟ ਵਿਸ਼ ਔਨ ਦੀਵਾਲੀ। ਉਹ ਕਹਿੰਦੇ ਨੇ ਵੀ ਦੀਵਾਲੀ ਦਾ ਕਿਉਂ ਨਹੀਂ ਵਿਸ਼ ਕੀਤਾ, ਐਡਾ ਸਿੱਖਾਂ ਨਾਲ ਕੀ ਖਾਸ। ਸਮ ਹਿੰਦੂ ਰੈਡੀਕਲਸ ਆਲਸੋ ਕਾਲਡ ਬਰਨੀ a terror supporter and asked if he was related to Babur Khalsa and threatened to beat him for wishing on Ul Julul festivals and not posting on Diwali। ਉਹਨਾਂ ਨੇ ਪੂਰੇ ਭੈਣ ਜੀ ਕੋਈ ਵੀ ਗੱਲ ਸਬੂਤ ਤੋਂ ਬਿਨਾਂ ਨਹੀਂ ਕਰਦੇ, ਨਾਲ ਦੀ ਨਾਲ ਉਹ ਲਿੰਕ ਭੇਜਦੇ ਨੇ। ਕਹਿੰਦੇ ਅਸੀਂ ਕੁੱਟਾਂਗੇ ਤੈਨੂੰ, ਤੂੰ ਇਹ ਦੇਖ ਲਓ ਹਾਲ ਵੀ ਉਹ ਦਿਮਾਗ ਉਹਨਾਂ ਦੇ ਖਰਾਬ ਹੋਏ ਨੇ। This man wrote in Hindi and said तुम लात खाओगे, ये कौन सा उल जलूल त्योहार पे विश कर रहे हो, दिवाली कैसे भूल गए, तुम आतंकी समर्थक हो, ਬੱਬਰ ਖਾਲਸਾ ਸੇ ਜੁੜੇ ਹੋ। ਇਹ ਐਗਜ਼ੈਕਟ ਉਹ ਹਿੰਦੀ ਦੇ ਵਿੱਚੋਂ ਜਿਵੇਂ ਕਿ ਬਰਨੀ ਇਹਨਾਂ ਦੀ ਹਿੰਦੀ ਪੜ੍ਹਦਾ ਥੁੱਕਦਾ ਵੀ ਨਹੀਂ ਤੁਹਾਡੇ ਮੂੰਹ ਤੇ। ਟ੍ਰੋਲਸ ਆਲਸੋ ਐਕਿਊਜ਼ਡ ਬਰਨੀ ਆਫ ਪੈਂਡਰਿੰਗ ਟੂ ਸਿੱਖਸ ਐਂਡ ਕਾਲਡ ਹਿਮ ਜਗਮੀਤ ਸਿੰਘ ਔਰ ਨਿਊ ਜਸਟਿਨ ਟਰੂਡੋ। ਉਹਨਾਂ ਨੇ ਕਿਹਾ ਇਹ ਅਮਰੀਕਾ ਦਾ ਜਗਮੀਤ ਸਿੰਘ ਜੰਮ ਪਿਆ ਬਰਨੀ। ਤੁਸੀਂ ਦੇਖੋ ਕਿਸ ਹੱਦ ਤੱਕ ਨਫ਼ਰਤ ਹੈ। ਔਰ ਇਹ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਵੀ ਇਹ ਦਿਸ ਸ਼ੋਜ਼ ਐਕਸਟੈਂਟ ਆਫ ਅਟਰ ਸ਼ੀਅਰ hatred Hindus have for even mention of Sikhs by a world leader। ਬਰਨੀ ਸੈਂਡਰਸ ਬੜਾ ਜ਼ਬਰਦਸਤ ਬੰਦਾ ਹੈ, ਲੈਫਟਿਸਟ ਲੀਨਿੰਗ ਹੈ, ਬਣਨਾ ਨਹੀਂ ਹੈ ਉਹਨੇ, ਲੇਕਿਨ ਉਹਨੂੰ ਸਾਰੇ ਮੋਨੀਟਰ ਕਰਦੇ ਨੇ। ਔਰ ਉਹ ਹੁਣ ਇਹੀ ਬਰਨੀ ਸੈਂਡਰ ਜਦੋਂ ਤੁਲਸੀ ਗੈਫਰਡ ਦੇ ਡਿਫੈਂਸ 'ਚ ਖਲੋਂਦਾ ਹੈ, ਜਦੋਂ ਕਿ ਕਲਿੰਟਨ ਨੇ ਕਿਹਾ ਕਿ ਵੀ ਇਹ ਰਸ਼ੀਅਨ ਐਸੈਟ ਹੈ, ਰਸ਼ੀਅਨ ਤਿਆਰ ਕਰ ਰਹੇ ਨੇ। ਪਰ ਇਹ ਕਿਉਂਕਿ ਤੁਲਸੀ ਗੈਫਰਡ ਪਹਿਲਾਂ ਇਹਦੀ ਮੈਨੇਜਰ ਵੀ ਰਹੀ ਬਰਨੀ ਸੈਂਡਰਸ ਦੀ, ਜਦੋਂ ਹਿਲਰੀ ਦੇ ਖਿਲਾਫ ਇਹਨੇ ਕੈਂਪੇਨ ਸ਼ੁਰੂ ਕੀਤਾ, ਤੇ ਉਹਨੇ ਵੀ ਜਿਹੜਾ ਬੰਦਾ ਸਚਿਆਰਾ ਹੁੰਦਾ ਉਹਨੇ ਕਿਹਾ ਵੀ ਨਹੀਂ ਐਵੇਂ ਨਾ ਕਰੋ, ਕੈਪਟਨ ਹੈ ਉਹ ਜਿਹੜੀ ਫੌਜ ਦੀ ਔਰ ਦੂਜੀ ਤੀਜੀ। ਉਦੋਂ ਇਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਵੀ ਉਹ ਜਗਮੀਤ ਸਿੰਘ ਹੈ, ਬਰਨੀ ਸੈਂਡਰਸ ਜਾਂ ਜਸਟਿਨ ਟਰੂਡੋ ਹੈ। ਹੁਣ ਬੰਦੀ ਛੋੜ ਦੀ ਇੱਕ ਵਿਸ਼ ਕਰਨਾ ਹੀ ਜਿਹੜਾ ਹੈ, ਉਹਨਾਂ ਨੂੰ ਲੱਗਦਾ ਵੀ ਇਹ ਸਿੱਖਾਂ ਦੀ ਸੈਪਰੇਟ ਆਈਡੈਂਟੀਟੀ ਦੀ ਰੈਕਗਨੀਸ਼ਨ ਹੈ ਕਿ ਵੀ ਸਾਡੇ 'ਚ ਮਰਜ ਨਹੀਂ ਹੋ ਰਹੇ। ਦੇ ਆਰ ਗਾਰਬੇਜ ਹਿੰਦੂ ਪੇਪਰਸ, ਉਹਦੇ 'ਚ ਉਹਨਾਂ ਨੇ ਕਿਹਾ ਦੇ ਕਾਂਟ ਟੋਲਰੇਟ ਏ stateless minority getting such acknowledgement on their own and never having to rely on any government or agencies। ਕਿ ਆਪਣੇ ਸਿਰ ਦੇ ਉੱਤੇ ਹੀ ਸਿੱਖਾਂ ਦੀ ਪਛਾਣ ਬਣ ਰਹੀ ਹੈ। Their garbage Hindi papers and Indian media have also put out articles claiming Jagmeet Singh is on radar of Indian agencies for funding terrorism in India। ਅਸੀਂ ਫਰਾਈਡੇ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ। The way they spam online and via media till date, it's clear they want to make the West equate even basics of Sikhi or anything related to Sikhs as terrorism, as if they want to make the word Sikh synonymous to terrorism, kind of same hatred they have for Islam and Muslims। ਕਿ ਉਹ ਸਿੱਖੀ ਦੀਆਂ ਬੇਸਿਕਸ ਹਰ ਚੀਜ਼ ਨੂੰ ਉਸ ਲੈਵਲ ਤੱਕ ਲੈ ਜਾਣਾ ਚਾਹੁੰਦੇ ਨੇ ਕਿ ਉਹਨੂੰ ਤੁਸੀਂ ਦਹਿਸ਼ਤਗਰਦੀ ਨਾਲ ਜੋੜ ਕੇ ਦੇਖੋ, ਜਿਵੇਂ ਇਹ ਹਿੰਦੂ ਤਵੀ ਇਸਲਾਮ ਔਰ ਮੁਸਲਮਾਨਾਂ ਲਈ ਕਰ ਰਹੇ ਨੇ। Only Sikhs are foolish to still think these are lone trolls or exceptions and not seize reality of Hindus। ਅੱਜ ਵੀ ਨਾਰੀਅਲ ਫੋੜ ਰਹੇ ਨੇ ਇੱਥੇ ਦੇ ਨਕੰਮੇ ਸਿੱਖ, ਅਜੇ ਵੀ ਨਾਰੀਅਲ ਤੋੜ ਰਹੇ ਹੋਣ। ਕਹਿੰਦੇ ਵੀ ਇਹ ਜਿਹੜੇ ਨੇ ਇਹਨਾਂ ਨੂੰ ਲੱਗਦਾ ਵੀ ਨਹੀਂ ਇਹ ਥੋੜੇ ਜਿਹੇ ਨੇ ਜੀ, ਬਾਕੀ ਤਾਂ ਦੇਖੋ ਸਾਨੂੰ 9 ਮਾਸ ਦਾ ਰਿਸ਼ਤਾ। ਉਹਨਾਂ ਨੇ ਕਿਹਾ ਵੀ ਇਹ ਨਿਕੰਮੇ ਸਿੱਖ ਜਿਹੜੇ ਨੇ। Anyway, Modi has allowed far right-wing leaders of European Union to visit Kashmir while Indian and South Asian leaders are banned and Kashmir's own leaders are banned from visiting or being out in Kashmir। Hindutva goons also rallied with white fanatics against Kashmiris in London protest। Far right-wing channels in India are taking interview of a known white racist like Katie Hopkins। ਅਸੀਂ ਅਗਲਾ ਸੈਗਮੈਂਟ ਜਿਹੜੀ ਯੂਰਪੀਅਨ ਯੂਨੀਅਨ ਦੇ 28 MPs ਦਾ ਇੱਕ ਰਾਈਟ ਵਿੰਗਰਸ ਡੈਲੀਗੇਸ਼ਨ ਜਾ ਰਿਹਾ ਕਸ਼ਮੀਰ, ਇੱਕ ਪੂਰਾ ਉਹਨਾਂ ਦਾ ਡਰਾਮਾ ਨੌਟੰਕੀ ਮੋਦੀ ਐਂਡ ਕੰਪਨੀ ਦੀ ਉੱਤੇ ਡਿਸਕਸ ਕਰਾਂਗੇ। ਉਹਨਾਂ ਨੇ ਉਹਦਾ ਰੈਫਰ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਵਾਈਟ ਫੈਨੇਟਿਕਸ ਜਿਹੜੇ ਨੇ
ਇਹੀ ਕੂਕਲੈਕਸ ਕਲੈਨ ਇਹਨਾਂ ਦੇ ਨਾਲ ਹੁਣ ਖੁੱਲ੍ਹ ਕੇ ਆਰਐਸਐਸ ਦੇ ਹਿੰਦੂ ਤੋਂ ਵੀ ਜੀ ਇਹਨਾਂ ਦਾ ਅਲਾਇੰਸ ਹੈ ਔਰ ਇਹ ਜਿਹੜੇ ਨੇ ਹੁਣ ਇਸ ਗੱਲ ਦੀ ਕੋਈ ਦੇ ਆਰ ਨਾਟ ਈਵਨ ਕੀਪਿੰਗ ਇਟ ਸੀਕ੍ਰੇਟ ਐਨੀ ਮੋਰ they had also joined far right wing to make hate pages on Facebook named Say No to Jagmeet Singh to incite hate against Sikhs in general. I have seen Brahmins asking whites not to give residence or work to Sikhs in their countries and calling Sikhs terrorists or killers of Hindus. I reported these pages but no action yet. Even ਉਹਨਾਂ ਨੇ ਪੇਜ ਬਣਾ ਦਿੱਤੇ ਨੇ ਵਾਈਟ ਰੇਸਿਸਟ ਨਾਲ ਮਿਲ ਕੇ ਹਿੰਦੂ ਤਵੀਆਂ ਨੇ ਕਿ ਸਿੱਖਾਂ ਨੂੰ ਕੰਮ ਨਾ ਦਿਓ ਆਪਣੇ ਕੰਮ ਪਲੇਸਿਸ ਤੇ ਔਰ ਘਰ ਨਾ ਦਿਓ ਉਹਨਾਂ ਨੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਜਿਹੜਾ ਫੇਸਬੁੱਕ ਜਾਂ YouTube ਜਿਹਦੇ ਤੇ ਵੀ ਉਹਨਾਂ ਨੇ ਪਾਏ ਹੋਣਗੇ ਪਰ ਉਹਦਾ ਅਜੇ ਤੱਕ ਉਹਨਾਂ ਨੇ ਨੋਟਿਸ ਨਹੀਂ ਲਿਆ ਫਰਮ ਸੋਸ਼ਲ ਮੀਡੀਆ ਇਟਸੈਲਫ ਇਟ ਇਜ਼ ਕਲੀਅਰ ਹੂ ਇਜ਼ ਦਾ ਮੋਸਟ ਐਂਟੀ ਸਿੱਖ ਫੋਰਸ ਇਨ ਦਾ ਵਰਲਡ ਵੀ ਸੋਸ਼ਲ ਮੀਡੀਆ ਨੂੰ ਦੇਖੋ ਪਤਾ ਲੱਗ ਜਾਂਦਾ ਹੈ ਕਿ ਸਿੱਖ ਵਿਰੋਧੀ ਤਾਕਤ ਕੌਣ ਹੈ ਇਟ ਇਜ਼ ਨਾਟ ਐਨੀਵਨ ਐਲਸ ਇਟਸ ਨਾਟ ਈਵਨ ਸਿੱਖਸ ਪੈਟ ਆਬਜੈਕਟ ਆਫ ਹੇਟਡ ਕਮਿਊਨਿਸਟ ਇਟ ਇਜ਼ ਅਪਰ ਕਾਸਟ ਹਿੰਦੂ ਨੈਸ਼ਨਲਿਸਟ ਕਿ ਹਿੰਦੂ ਰਾਸ਼ਟਰਵਾਦੀ ਨੇ ਈਵਨ ਜਿਹੜੇ ਸਿੱਖ ਕਮਿਊਨਿਸਟਾਂ ਬਾਰੇ ਬਹੁਤ ਨਾਂ ਪੱਖੀ ਰੱਖਦੇ ਨੇ ਈਵਨ ਉਹ ਵੀ ਇਸ ਹੱਦ ਤੱਕ ਨਹੀਂ ਗਏ all these years observing internet I never saw anyone as hateful of Sikhs and interfering in any matter related to Sikhs as much as these Brahman Baniya Sanghis ਕਿ ਵੀ ਮੈਂ ਕਦੇ ਨਹੀਂ ਦੇਖਿਆ ਇਸ ਨਾਲੋਂ ਜ਼ਿਆਦਾ ਕਿ ਕੌਣ ਸਿੱਖਾਂ ਨੂੰ ਕਿਸ ਹੱਦ ਤੱਕ ਜਾ ਕੇ ਨਫ਼ਰਤ ਨਾਲ ਭਰੇ ਹੋਏ ਨੇ ਬ੍ਰਾਹਮਣ ਬਾਣੀਏ ਸੰਗੀ they are literally on every site and app out there putting distortions, lies, hate against Sikhs, almost as if a dedicated IT cell works only against us all day. It is very to counter or report so many profiles on so many apps. ਕਿ ਵੀ ਇਵੇਂ ਲੱਗਦਾ ਜਿਵੇਂ ਉਹਨਾਂ ਨੇ IT ਸੈੱਲ ਦਾ ਆਪਣਾ ਇੱਕ ਵਿੰਗ ਹੀ ਇਸ ਪਾਸੇ ਲਾਇਆ ਕਿ ਸਿੱਖਾਂ ਨੂੰ ਇਹ ਬਿਲਕੁਲ ਠੀਕ ਗੱਲ ਹੈ ਔਰ ਮੈਂ ਸਮਝਦਾ ਵੀ ਅਸੀਂ ਤਾਂ ਕੋਈ ਆਰਗੇਨਾਈਜ਼ ਤਰੀਕੇ ਨਾਲ ਨਹੀਂ ਕਰਦੇ ਸਿੰਗਲ ਹੈਂਡਡਲੀ ਜਿਵੇਂ ਭੈਣ ਜੀ ਅਮਨਜੋਤ ਆਪਣੇ ਲੈਵਲ ਦੇ ਉੱਤੇ ਲੱਗੇ ਨੇ ਹੋਰ ਵੀ ਥੋੜੇ ਬਹੁਤ ਹੋਣਗੇ ਪਰ ਉਹਨਾਂ ਨੇ ਤਾਂ ਪੂਰੇ ਉਹਨਾਂ ਦੇ ਪੇਡ ਜਿਹੜੇ ਨੇ ਉਹ ਸੈੱਲ ਖੜੇ ਕੀਤੇ ਹੋਏ ਨੇ ਉਹਨਾਂ ਨੇ ਲਾਸਟਲੀ ਹਿੰਦੂ ਫੈਨੈਟਿਕਸ ਆਲਸੋ ਟੁੱਕ ਕ੍ਰੈਡਿਟ ਫॉर ਐਪਰੈਂਟ ਡੈਥ ਆਫ ਬਗਦਾਦੀ claiming it was Modi who brought attention of world community to terrorism and Modi put pressure on Trump and world leaders to finish ISIS and get Baghdadi. Channels like News 18 and Z News were giving Modi the credit for Baghdadi's death. You have to check Indian media or social media these days. They are unraveling their true colors. ਜਿਹੜਾ ਬਗਦਾਦੀ ਨੂੰ ਮਾਰਨ ਦਾ ਕਲੇਮ ਵਾਈਟ ਹਾਊਸ ਨੇ ਕੀਤਾ ਪੂਰਾ ਉਹ ਦਿਖਾ ਕੇ ਜਿਵੇਂ ਉਸਾਮਾ ਨੂੰ ਮਾਰਨ ਦੇ ਵੇਲੇ ਪ੍ਰੈਜ਼ੀਡੈਂਟ ਓਬਾਮਾ ਔਰ ਹਿਲਰੀ ਉਹ ਜਿਹੜੇ ਦੂਸਰੇ ਉਹਨਾਂ ਦੇ ਸਾਰਾ ਅਮਲਾ ਦਾ ਜਿਹੜਾ ਫੈਲਾ ਉਹ ਬੈਠਾ ਸੀ ਇਵੇਂ ਦਾ ਹਾਲਾਂ ਬਹੁਤ ਸਾਰੇ ਇਹਨਾਂ ਦੇ ਆਪਣੇ ਵੀ ਕਹਿ ਰਹੇ ਨੇ ਕਿ ਵੀ ਇਹ 2020 ਇਲੈਕਸ਼ਨ ਦੇ ਲਈ ਇੱਕ ਜਿਹੜੀ ਹੈ ਆਰਕੈਸਟ੍ਰੇਟਡ ਡਰਾਮਾ ਹੈ ਅਸੀਂ ਸਾਨੂੰ ਨਹੀਂ ਪਤਾ ਵੀ ਕੀ ਹੈਗਾ ਪਰ ਇਸ ਦੇ ਉੱਤੇ ਤੁਸੀਂ ਹੱਸ ਹੀ ਸਕਦੇ ਹੋ ਕਿ ਮੋਦੀ ਭਗਤ ਜਿਹੜੇ ਨੇ ਉਹ ਵੀ ਕਲੇਮ ਕਹਿੰਦੇ ਜੀ ਜਦੋਂ ਮੋਦੀ ਦੇ ਨੇੜੇ ਕੰਨ ਟਰੰਪ ਨੇ ਕੀਤਾ ਉਹਨੇ ਟਰੰਪ ਦੇ ਕੰਨ ਚੰਨਾ ਮੰਨਾ ਕੁਰ ਕਿਹਾ ਕਿ ਵੀ ਚੱਕ ਦੇ ਬਗਦਾਦੀ ਇਹ ਜਿਹੜਾ ਕੀਤਾ ਇਹ ਮੋਦੀ ਨੂੰ ਕ੍ਰੈਡਿਟ ਜਾਂਦਾ ਸੋ ਮੇਰਾ ਖਿਆਲ ਹੈ ਵੀ ਹੁਣ ਇਸ ਦੇ ਉੱਤੇ ਤਾਂ ਤੁਸੀਂ ਹੱਸ ਹੀ ਸਕਦੇ ਹੋ ਔਰ ਕੀ ਕਰ ਸਕਦੇ ਜੀ ਡਾਕਟਰ ਸਾਹਿਬ ਤੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 Thank you so much viewers ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ